ਕਿ ਕਿਵੇਂ ਅਮਰੀਕਾ ਦੀਆਂ 40 ਤੋਂ ਜ਼ਿਆਦਾ ਯੂਨੀਵਰਸਿਟੀਆਂ ਦੇ ਸੈਂਕੜੇ ਸਕਾਲਰਸ ਨੇ 2 ਰੋਜ਼ਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੀ ਵਰਚੁਅਲ ਕਾਨਫਰੰਸ ਚੱਲੀ ਕਿ ਕਿਵੇਂ ਹਿੰਦੂਤਵਾਦ ਦੀ ਆਈਡੀਓਲੋਜੀ ਕਿੰਨੀ ਵਿਟਰੀਓਲਿਕ ਹੈ, ਕਿੰਨੀ ਜ਼ਹਿਰੀਲੀ ਹੈ, ਕਿਵੇਂ ਨਾਜ਼ੀ ਤਰਜ਼ ਦੀ ਹੈ। ਇਹ ਗੱਲ ਬੜੀ ਕਲੀਅਰ ਹੈ। ਜਦੋਂ ਹਿੰਦੂਤਵਾਦ ਦੀ ਗੱਲ ਕੀਤੀ ਜਾਂਦੀ ਹੈ, ਇਹ ਹਿੰਦੂ ਧਰਮ ਦੀ ਖਿਲਾਫਤ ਨਹੀਂ ਹੈ, ਇਹ ਉਹ ਆਈਡੀਓਲੋਜੀ ਜਿਹਨੂੰ 20ਵੀਂ ਸਦੀ ਦੇ ਵਿੱਚ ਸਾਵਰਕਰ ਨੇ, ਲਾਲਾ ਲਾਜਪਤ ਰਾਏ ਵਰਗੇ ਲੋਕਾਂ ਨੇ ਦਿੱਤਾ। ਫਿਰ 47 ਤੋਂ ਬਾਅਦ ਕਿਵੇਂ ਇਹ RSS ਜਿਹੜੀ 3 ਵਾਰ ਬੈਨ ਹੋਈ, ਕਿਉਂਕਿ ਹਿੰਦੂਤਵਾਦੀ ਆਈਡੀਓਲੋਜੀ ਦੇ ਵਿੱਚ ਕੋਈ ਅਕਲੀਅਤਾਂ ਦੇ ਲਈ ਥਾਂ ਨਹੀਂ ਹੈ। ਹਿੰਦੂ, ਹਿੰਦੀ, ਹਿੰਦੁਸਤਾਨ ਇਹਨਾਂ ਦਾ ਨਾਅਰਾ ਹੈ, 1 ਰੇਸ 1 ਨੇਸ਼ਨ 1 ਪੀਪਲ। ਕਿ 2022 ਦੀਆਂ ਯੂਪੀ ਦੀਆਂ ਚੋਣਾਂ ਹੋਣੀਆਂ ਨੇ, ਕਿਵੇਂ ਉਹਨਾਂ ਦੇ ਇਲੈਕਟਡ ਜਿਹੜੇ ਲੋਕ ਨੇ, ਸਣੇ ਚੀਫ ਮਿਨਿਸਟਰ ਕਨਪਾਟਾ ਜੋਗੀ ਗੁੰਡਾ ਹੈਗਾ, ਉਹ ਕਿਵੇਂ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਔਰ ਦੂਸਰਾ ਪ੍ਰਚਾਰ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਵਰਜ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪ੍ਰੋਗਰਾਮ ਸੱਚੋ ਸੱਚ ਦੀ ਰੂਹ ਰਵਾਂ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਸਟੂਡੀਓ ਵਿੱਚ ਸ਼ਾਮਲ ਨੇ। ਆਉਣਾ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 15 ਸਤੰਬਰ 2021 ਪਹਿਲੀ ਅਸੂ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ ਜੇ ਤੁਸੀਂ ਹੱਕ ਤੇ ਸੱਚ, ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਮ ਕੇਬਲ ਕੈਨੇਡਾ, roku, ਚਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਤਨਵੀਰ ਸਿੰਘ ਜੀ ਵੱਲੋਂ। ਸੋ ਇਹਨਾਂ ਅੱਜ ਦੇ ਹਾਲਾਤਾਂ ਵਿੱਚ ਪੰਥਕ ਮੀਡੀਆ ਦੀ ਅਹਿਮੀਅਤ ਸਮਝਣ ਤੇ ਜ਼ੋਰ ਦਿੱਤਾ ਹੈ ਔਰ ਖਾਸ ਕਰਕੇ ਡਾਇਸਪੋਰਾ ਸਿੱਖਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋ ਜਿਹੜੀਆਂ ਸ਼ਖਸੀਅਤਾਂ ਪੰਥਕ ਕਾਰਜਾਂ ਵਿੱਚ ਮੋਢੀ ਰੋਲ ਨਿਭਾ ਰਹੀਆਂ ਹਨ ਉਹਨਾਂ ਖਿਲਾਫ ਨਿੱਜੀ ਪੱਧਰ ਤੇ ਕੂੜ ਪ੍ਰਚਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਆਮ ਸਿੱਖ ਇਸ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਸ਼ਿਕਾਰ ਹੋ ਰਿਹਾ। ਸੋ ਅਸੀਂ ਅਸਲ ਮੁੱਦਿਆਂ ਤੋਂ ਧਿਆਨ ਨਹੀਂ ਦੇ ਪਾ ਰਹੇ। ਸੋ ਕੌਮੀ ਮੁੱਦਿਆਂ ਨੂੰ ਉਭਾਰਨਾ ਤੇ ਪ੍ਰਚਾਰਨ ਵਾਲੇ TV 84 ਤੇ ਹੋਰ ਅਦਾਰਿਆਂ ਦੀ ਜਿਹੜੀ ਮਦਦ ਕਰਨਾ ਸਾਡਾ ਫਰਜ਼ ਹੈ। ਸੋ ਅਸੀਂ ਦਸਵੰਧ ਕੱਢੀਏ ਅਤੇ ਪੰਥਕ ਕਾਰਜਾਂ ਵਿੱਚ ਆਪਣਾ ਜਿਹੜਾ ਯੋਗਦਾਨ ਪਾਈਏ। ਸੋ ਇਹੀ ਬੇਨਤੀ ਹੈ TV 84 ਦੇ ਦਰਸ਼ਕਾਂ ਲਈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਤਨਵੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਵਿਊਅਰਸ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਬੜੇ ਹੀ ਅਫਸੋਸ ਨਾਲ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਲਹਿੰਦੇ ਪੰਜਾਬ ਦੇ ਮਸ਼ਹੂਰ ਅਦੀਬ, ਲਿਖਾਰੀ ਅਤੇ ਪ੍ਰਸਿੱਧ ਪੱਤਰਕਾਰ ਤਾਰਿਕ ਇਸਮਾਇਲ ਸਾਗਰ ਸਾਨੂੰ ਸਦੀਵੀ ਜਿਹੜਾ ਹੈ ਵਿਛੋੜਾ ਦੇ ਗਏ ਨੇ। ਸੋ ਜਨਾਬ ਤਾਰਿਕ ਇਸਮਾਇਲ ਸਿੱਖਾਂ ਦੇ ਜਿਹੜੇ ਬੜੇ ਹੀ ਹਮਦਰਦ ਸਨ ਅਤੇ ਉਹਨਾਂ ਨੇ ਖਾਲਿਸਤਾਨ ਸੰਘਰਸ਼ ਤੇ ਇੱਕ ਪ੍ਰਸਿੱਧ ਨਾਵਲ ਚਨਾਰਾਂ ਦੇ ਹੰਝੂ ਵੀ ਜਿਹੜਾ ਲਿਖਿਆ ਸੀ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕਰਦੇ ਹਾਂ। ਸੋ ਵੀਅਰਸ, ਹੁਣ ਆਪਾਂ ਆਪਣੇ ਇਸ਼ੂ ਵੱਲ ਮੁੜਦੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ ਇੱਕ ਨਵੀਂ ਛਪੀ ਪੁਸਤਕ ਵਿੱਚ ਇੰਕਸ਼ਾਫ ਕੀਤਾ ਗਿਆ ਹੈ ਕਿ ਟਰੰਪ ਪ੍ਰੈਜ਼ੀਡੈਂਸੀ ਦੇ ਅਖੀਰਲੇ ਦਿਨਾਂ ਵਿੱਚ ਅਮਰੀਕੀ ਫੌਜੀ ਮੁਖੀ ਜਨਰਲ ਮਿਲੀ ਨੇ ਚੀਨ ਦੇ ਫੌਜੀ ਮੁਖੀ ਨੂੰ 2 ਵਾਰ ਫੋਨ ਕਰਕੇ ਇਹ ਯਕੀਨ ਦਹਾਨੀ ਕਰਵਾਈ ਸੀ ਕਿ ਅਮਰੀਕਾ ਦਾ ਚੀਨ ਤੇ ਹਮਲਾ ਕਰਨ ਦਾ
ਕੋਈ ਇਰਾਦਾ ਨਹੀਂ ਹੈ, ਪਰ ਉਸ ਸਮੇਂ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਤਿਉਰ ਸਨ ਉਹ ਵਿਗੜੇ ਹੋਏ ਸਨ ਅਤੇ ਇਹ ਡਰ ਸੀ ਕਿ ਟਰੰਪ ਚੀਨ ਦੇ ਖਿਲਾਫ ਜੰਗ ਛੇੜ ਸਕਦਾ ਹੈ। ਸੋ ਇਹ ਅਮਰੀਕਨ ਸਿਸਟਮ ਦੀ ਜਿਹੜੀ ਖੂਬਸੂਰਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਵੀਰ ਤਨਵੀਰ ਸਿੰਘ ਜੀ, ਜਿਹੜੇ ਸੀਐਟਲ 'ਚ ਨਿਵਾਸ ਕਰਦੇ ਨੇ, ਖੁਦ ਵੀ ਇੱਕ ਐਕਟਿਵਿਸਟ, ਨੌਜਵਾਨ ਔਰ ਵੋਕਲ ਐਕਟਿਵਿਸਟ, ਨਾਈਸ, ਉਹਨਾਂ ਨੂੰ ਜਦੋਂ ਵੀ ਕਿਤੇ ਲੱਗ ਰਿਹਾ ਹੁੰਦਾ ਹੈ ਕਿ ਕੋਈ ਗੱਲ ਪੰਥਕ ਸੋਚ ਮੁਤਾਬਕ ਨਹੀਂ ਹੋ ਰਹੀ, ਪੰਥਕ ਮਰਿਆਦਾ ਮੁਤਾਬਕ ਨਹੀਂ ਹੋ ਰਹੀ, ਜਾਂ ਖਾਲਿਸਤਾਨ ਦੀ ਗੱਲ ਨੂੰ ਖੱਬੇ ਸੱਜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਉਹ ਇਕੱਲੇ ਹੀ ਖਲੋ ਜਾਂਦੇ ਨੇ, ਭਾਵੇਂ ਉਹ ਸੰਗਤ ਵਿੱਚ ਸਜਿਆ ਦੀਵਾਨ ਹੋਏ ਜਾਂ ਕਿਸੇ ਨਗਰ ਕੀਰਤਨ ਦੀ ਟਰਾਲੀ ਦੇ ਉੱਤੇ ਜਾ ਰਿਹਾ ਜਿਹੜਾ ਉਹ ਫਲੋਟ ਹੋਏ, ਤੇ ਉਹ ਫਿਰ ਆਪਣੇ ਹੱਥ 'ਚ ਮਾਈਕ ਫੜ ਕੇ ਜਰਾ ਬੜੇ ਜਿਹੜੇ ਨੇ ਕਰਾਰੇ ਨਾਅਰੇ ਵੀ ਲਵਾਉਂਦੇ ਨੇ। ਸਾਡੇ ਨਾਲ ਉਹ ਪਿਆਰ ਕਰਦੇ ਨੇ, ਉਹਨਾਂ ਦਾ ਪਰਿਵਾਰ ਵੀ, ਉਹਨਾਂ ਦੇ ਪਿਤਾ ਜੀ ਪਿੱਛੇ ਚੜ੍ਹਾਈ ਕਰ ਗਏ, ਉਹ ਬਹੁਤ ਡੈਡੀਕੇਟਡ, ਪੰਜਾਬ 'ਚ ਵੀ ਉਹਨਾਂ ਦੀਆਂ ਸੇਵਾਵਾਂ ਸਨ। ਔਰ ਹੁਣ ਵੀ ਜਦੋਂ ਵੀ ਮੇਰਾ ਸੀਐਟਲ ਜਾਣਾ ਹੁੰਦਾ ਹੈ, ਉਹਨਾਂ ਦੇ ਘਰ ਉਹਨਾਂ ਜਾਣਾ ਇੱਕ ਉਹਦਾ ਜ਼ਰੂਰੀ ਹਿੱਸਾ ਹੁੰਦਾ ਹੈ। ਉਹਨਾਂ ਦੇ ਮਾਤਾ ਜੀ ਔਰ ਅੱਗੋਂ ਤਨਵੀਰ ਸਿੰਘ ਦਾ ਪਰਿਵਾਰ, ਬੱਚੇ ਪੂਰੇ ਭਾਵਨਾ ਦੇ ਨਾਲ ਜਿਹੜੇ ਨੇ ਸਿੱਖੀ ਵੈਲਿਊਜ਼ ਦੇ ਵਿੱਚ ਪਰਵਰਿਸ਼ ਪਾ ਰਹੇ ਨੇ। ਔਰ ਮੀਡੀਆ ਪ੍ਰਤੀ ਉਹ ਖੁਦ ਵੀ ਸੁਚੇਤ ਨੇ, ਚਾਰ ਚਫੇਰਾ ਦੇਖ ਰਹੇ ਹੁੰਦੇ ਨੇ ਕਿ ਦੁਨੀਆ 'ਚ ਕਿੱਥੇ ਕੀ ਵਾਪਰ ਰਿਹਾ ਹੈ। ਕਈ ਵਾਰ ਉਹਨਾਂ ਨੂੰ ਕੋਈ ਲੱਗੇ ਵੀ ਕਿ ਕੋਈ ਇੰਨੀ ਅਹਿਮੀਅਤ ਵਾਲੀ ਗੱਲ ਵਾਪਰੀ ਹੈ ਤੇ ਉਹ TV 84 ਤੱਕ ਵੀ ਪਹੁੰਚਾ ਦਿੰਦੇ ਨੇ ਨਾਲ ਦੀ ਨਾਲ। ਵੈਰੀ ਨਾਈਸ। ਖੁਦ ਵੀ ਉਹ ਫਿਰ ਚੈਲੰਜ ਕਰਦੇ ਨੇ ਜਿੱਥੇ ਵੀ ਉਹਨਾਂ ਨੂੰ ਲੱਗੇ ਕੁਝ ਗਲਤ ਹੋ ਰਿਹਾ। ਸੋ ਜਿਵੇਂ ਉਹਨਾਂ ਦਾ ਮੈਸੇਜ ਹੀ ਹੈ ਆਪਣੇ ਆਪ 'ਚ ਬੜਾ ਕਲੀਅਰ ਕਿ ਮੀਡੀਆ ਦੀ ਇੰਪੋਰਟੈਂਸ, ਔਰ ਇਹ ਗੱਲ ਅੱਜ ਸਾਡਾ ਇੱਕ ਵੱਡਾ ਤਬਕਾ ਸਮਝਣ ਲੱਗ ਗਿਆ ਹੈ ਕਿ ਅੱਜ ਦੀਆਂ ਜੰਗਾਂ ਮੀਡੀਆ 'ਚ ਲੜੀਆਂ ਜਾਂਦੀਆਂ ਨੇ, ਮੀਡੀਆ 'ਚ ਜਿੱਤੀਆਂ ਤੇ ਹਾਰੀਆਂ ਜਾਂਦੀਆਂ ਨੇ। ਬਿਲਕੁਲ। ਔਰ ਕਿਵੇਂ ਭਾਰਤੀ ਖੁਫੀਆ ਏਜੰਸੀਆਂ ਨੇ, ਭਾਰਤ ਦੀ ਹਕੂਮਤ ਨੇ ਦੁਨੀਆ ਭਰ ਦੇ ਵਿੱਚ ਇੰਟੈਲੈਕਚੁਅਲ ਹਲਕਿਆਂ 'ਚ ਘੁਸਪੈਠ ਕੀਤੀ ਹੈ, ਥਿੰਕ ਟੈਂਕਸ ਦੇ ਵਿੱਚ ਘੁਸਪੈਠ ਕੀਤੀ ਹੈ ਜੀ, ਔਰ ਪੋਲੀਟੀਕਲੀ ਤਾਂ ਜ਼ਾਹਰ ਹੈ ਕਿ ਪੋਲੀਟੀਕਲ ਲੈਵਲ ਦੇ ਉੱਤੇ ਤਾਂ ਸੌਦਾ ਵੇਚਣਾ ਤੇ ਸੌਦਾ ਵਿਚਾਣਾ ਇਹ ਇਹਨਾਂ ਦਾ ਮੋਦੀ ਅਮਿਤ ਸ਼ਾਹ ਬਾਣੀਏ ਨੇ, ਦੋਨੋਂ ਗੁਜਰਾਤ ਦੇ ਨਾਲ ਇਹਨਾਂ ਦਾ ਸੰਬੰਧ ਹੈ। ਭਾਵੇਂ ਇੱਕ ਤੇਲੀਆਂ ਦਾ ਮੁੰਡਾ ਇੱਕ ਬਾਣੀਆ, ਪਰ ਇਹਨੂੰ ਰਨ ਤਾਂ ਬਾਣੀਆ ਹੀ ਚਾਣਕਿਆ ਕਰ ਰਿਹਾ ਅਮਿਤ ਸ਼ਾਹ ਜੀ। ਔਰ ਉਹਨਾਂ ਨੇ ਕਿਵੇਂ ਉਹ ਮੁਲਕ ਵੀ ਵੇਚਣ ਤੇ ਲੱਗੇ ਹੋਏ ਨੇ। ਉਹ ਭਾਵੇਂ ਤੁਸੀਂ ਲੰਬੀ ਲਿਸਟ ਦੇਖ ਲਓ, ਲਲਿਤ ਮੋਦੀ ਤੋਂ ਲੈ ਕੇ ਔਰ ਵਿਜੇ ਮਲਾਇਆ ਔਰ ਪਤਾ ਨਹੀਂ ਕਿਹੜੇ, ਹੁਣ ਤਾਂ ਇੰਨੇ ਕੁ ਨਾਂ ਹੋ ਗਏ, ਕੋਈ ਚੌਕਸੀ ਤੇ ਕੋਈ ਫਲਾਣਾ ਕਿ ਉਹ ਨਾਂ ਵੀ ਭੁੱਲਣ ਵਾਲੇ ਨੇ। ਪਰ ਇੱਕ ਗੱਲ ਜ਼ਾਹਰ ਹੈ ਵੀ ਉਹਨਾਂ ਨੇ ਮੁਲਕ ਵੀ ਲੁਟਾਇਆ, ਔਰ ਜਿਹੜਾ ਹੁਣ ਜੋ ਕੁਛ ਉੱਥੇ ਮੁਲਕ ਦੇ ਵਿੱਚ ਬਚਿਆ ਹੋਇਆ ਹਵਾਈ ਜਹਾਜ਼ ਜਿਹੜੇ ਨੇ ਉਹ ਤਾਂ ਪਹਿਲਾਂ ਹੀ 에ਅਰਲਾਈਨਸ ਇਹਨਾਂ ਦੀਆਂ ਬੈਂਕਰਪਸੀ ਵੱਲ ਜਾ ਰਹੀਆਂ ਸੀ। 에ਅਰਪੋਰਟ ਵੀ ਜਿਹੜੇ ਨੇ ਉਹ ਕਿਰਾਏ ਤੇ ਦੇ ਰਹੇ ਨੇ, ਸਰਕਾਰੀ ਜ਼ਮੀਨਾਂ, ਟ੍ਰੇਨਸ ਜਿਹੜੀਆਂ ਸੋਲਿਡ ਪਬਲਿਕ ਸੈਕਟਰ ਸੀ ਉਸ ਨੂੰ ਪ੍ਰਾਈਵੇਟ ਸੈਕਟਰ ਦੇ ਚ ਦੇਣ ਦੇ ਨਾਂ ਥੱਲੇ ਇਸ ਵੇਲੇ ਅੰਬਾਨੀ, ਅਡਾਨੀ, ਪਤੰਜਲੀ, ਉਹ ਭੈਂਗਾ ਜਿਹਾ ਸਾਧ ਜਿਹੜਾ ਲੰਗੜਾ ਰਾਮਦੇਵ, ਉਹ ਬਿਲੀਅਨਰ ਬਣਿਆ ਹੋਇਆ ਔਰ ਹਰ ਪਾਸੇ ਜਿਹੜਾ ਇਹ ਬਿਲਕੁਲ ਲੁੱਟ ਮਚਾਈ ਹੋਈ ਹੈ ਸਾਰਿਆਂ ਨੇ। ਸੋ ਉਹ ਇੱਕ ਵੱਖਰਾ ਦਾਇਰਾਕਾਰ ਹੈ। ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਵੀ ਬਾਹਰਲੇ ਮੁਲਕਾਂ 'ਚ, ਔਰ ਪਿਛਲੇ ਦਿਨਾਂ 'ਚ ਹਾਲਾਂ ਅਸੀਂ ਉਸ ਬਾਰੇ ਕੋਈ ਸੈਗਮੈਂਟ ਨਹੀਂ ਕੀਤਾ ਕਿ ਕਿਵੇਂ ਅਮਰੀਕਾ ਦੀਆਂ 40 ਤੋਂ ਜ਼ਿਆਦਾ ਯੂਨੀਵਰਸਿਟੀਆਂ ਦੇ ਸੈਂਕੜੇ ਸਕਾਲਰਸ ਨੇ 2 ਰੋਜ਼ਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੀ ਵਰਚੁਅਲ ਕਾਨਫਰੰਸ ਚੱਲੀ ਕਿ ਕਿਵੇਂ ਹਿੰਦੂਤਵਾਦ ਦੀ ਆਈਡੀਓਲੋਜੀ ਕਿੰਨੀ ਵਿਟਰੀਓਲਿਕ ਹੈ, ਕਿੰਨੀ ਜ਼ਹਿਰੀਲੀ ਹੈ, ਕਿਵੇਂ ਨਾਜ਼ੀ ਤਰਜ਼ ਦੀ ਹੈ। ਔਰ ਜਿਉਂ ਹੀ ਉਹਨਾਂ ਨੇ ਉਹ ਪ੍ਰੋਗਰਾਮ ਲਿਖਿਆ ਔਰ ਉਹਨਾਂ 'ਚ ਵੱਡੇ ਵੱਡੇ ਸਕਾਲਰ, ਹੈਡ ਆਫ ਹਿਸਟਰੀ ਡਿਪਾਰਟਮੈਂਟ, ਪੋਲੀਟੀਕਲ ਸਾਇੰਸ ਔਰ ਵੱਡੀਆਂ ਯੂਨੀਵਰਸਿਟੀਜ਼ ਤੋਂ ਲੈ ਕੇ, ਅਸੀਂ ਕੋਸ਼ਿਸ਼ ਕਰਾਂਗੇ ਉਸ ਨੂੰ ਸਮ ਅਪ ਕਰਨ ਦੀ ਕਿਸੇ ਦਿਨ ਕਿ ਔਰ ਲੇਕਿਨ ਉਸ ਤੋਂ ਪਹਿਲਾਂ ਜਿਸ ਕਿਸਮ ਦਾ ਇਹਨਾਂ ਨੇ ਨੈਗੇਸ਼ਨ ਕੀਤੀ, ਜਿਸ ਕਿਸਮ ਦੀਆਂ ਧਮਕੀਆਂ, ਇੱਕ ਕਹਿ ਰਹੇ ਸੀ ਸਾਡਾ ਤਾਂ ਫਲੱਡ ਕਰਤੇ, ਕੰਪਿਊਟਰ ਜਿਹੜੇ ਕ੍ਰੈਸ਼ ਹੋ ਗਏ, ਵੀ ਮਿਲੀਅਨ ਜਿਹੜੀਆਂ ਨੇ ਉਹ ਦੇ ਨੇੜੇ ਤੇੜੇ ਲਿਖਤਾਂ ਆਈਆਂ, ਉਹਨਾਂ ਨੂੰ ਧਮਕੀਆਂ, ਗਾਲਾਂ, ਔਰ ਇਹ ਪ੍ਰਚਾਰਿਆ ਗਿਆ ਕਿ ਜੀ ਇਹ ਜਿਹੜਾ ਹੈ ਇਹ ਹਿੰਦੂ ਫੋਬੀਆ ਹੈ ਕਿ ਇਹ ਕੋਈ ਹਿੰਦੂਤਵਾਦ ਹੀ ਨਹੀਂ। ਔਰ ਇਹ ਗੱਲ ਬੜੀ ਕਲੀਅਰ ਹੈ, ਜਦੋਂ ਹਿੰਦੂਤਵਾਦ ਦੀ ਗੱਲ ਕੀਤੀ ਜਾਂਦੀ ਹੈ ਇਹ ਹਿੰਦੂ ਧਰਮ ਦੀ ਖਿਲਾਫਤ ਨਹੀਂ ਹੈ, ਇਹ ਉਹ ਆਈਡੀਓਲੋਜੀ ਜਿਹਨੂੰ 20ਵੀਂ ਸਦੀ ਦੇ ਵਿੱਚ ਸਾਵਰਕਰ ਨੇ,
ਲਾਲਾ ਲਾਜਪਤ ਰਾਏ ਵਰਗੇ ਲੋਕਾਂ ਨੇ ਦਿੱਤਾ ਹੈ, ਜਿਸ ਦੇ ਆਧਾਰਿਤ ਫਿਰ ਜਿਹੜੀ ਹੈ ਡਾਕਟਰ ਹੈਡਗਵੇਅਰ ਨੇ RSS ਰਾਸ਼ਟਰੀ ਸਵੰਗ ਸੇਵਕ ਸੰਘ ਬਣਾਈ, ਜਿਹਦੇ ਤੇ ਆਧਾਰਿਤ ਮਦਨ ਮੋਹਨ ਮਾਲਵੀਆ ਨੇ ਹਿੰਦੂ ਮਹਾਸਭਾ ਬਣਾਈ, ਔਰ ਫਿਰ 47 ਤੋਂ ਬਾਅਦ ਕਿਵੇਂ ਇਹ RSS ਜਿਹੜੀ 3 ਵਾਰ ਬੈਨ ਹੋਈ, ਕਿਉਂਕਿ ਹਿੰਦੂਤਵਾਦੀ ਆਈਡੀਓਲੋਜੀ ਦੇ ਵਿੱਚ ਕੋਈ ਅਕਲੀਅਤਾਂ ਦੇ ਲਈ ਥਾਂ ਨਹੀਂ ਹੈ। ਹਿੰਦੂ, ਹਿੰਦੀ, ਹਿੰਦੁਸਤਾਨ ਇਹਨਾਂ ਦਾ ਨਾਅਰਾ ਹੈ, 1 ਰੇਸ 1 ਨੇਸ਼ਨ 1 ਪੀਪਲ, ਬਿਲਕੁਲ ਨਾਜ਼ੀ ਤਰਜ਼ ਦੇ ਉੱਤੇ। ਔਰ 2014 ਚ ਇਹਨਾਂ ਹਿੰਦੂਤਵਾਦੀ ਆਈਡੀਓਲੋਜੀ ਵਾਲਿਆਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ, ਔਰ ਜ਼ਾਹਿਰ ਹੈ ਕਿ ਵੀ ਉਸ ਤੋਂ ਬਾਅਦ ਇਹਨਾਂ 7 ਸਾਲਾਂ ਦੇ ਵਿੱਚ ਕੀ ਵਾਪਰ ਰਿਹਾ ਹੈ ਅਸੀਂ ਰੋਜ਼ਾਨਾ ਡਿਸਕਸ ਕਰਦੇ ਹਾਂ। ਔਰ ਜ਼ੁਲਮ ਦੀ ਇੰਤਹਾ ਹੈ ਅਕਲੀਅਤਾਂ ਦੇ ਨਾਲ ਕਸ਼ਮੀਰ ਔਰ ਭਾਰਤ ਭਰ 'ਚ ਮੁਸਲਮਾਨਾਂ ਦੇ ਨਾਲ। ਔਰ ਹੁਣ ਜਦੋਂ ਕਿ 2022 ਦੀਆਂ ਯੂਪੀ ਦੀਆਂ ਚੋਣਾਂ ਹੋਣੀਆਂ ਨੇ, ਕਿਵੇਂ ਉਹਨਾਂ ਦੇ ਇਲੈਕਟਡ ਜਿਹੜੇ ਲੋਕ ਨੇ, ਸਣੇ ਚੀਫ ਮਿਨਿਸਟਰ ਕਨਪਾਟਾ ਜੋਗੀ ਗੁੰਡਾ ਹੈਗਾ, ਉਹ ਕਿਵੇਂ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਔਰ ਦੂਸਰਾ ਪ੍ਰਚਾਰ ਕਰ ਰਹੇ ਨੇ। ਸਿੱਖਾਂ ਦੇ ਨਾਲ ਕੀ ਵਾਪਰ ਰਿਹਾ ਹੈ, ਦਿੱਲੀ 'ਚ ਕਿਸਾਨਾਂ ਦੇ ਨਾਲ ਕੀ ਵਾਪਰ ਰਿਹਾ ਹੈ, ਈਸਾਈਆਂ ਦੇ ਨਾਲ ਕੀ ਵਾਪਰ ਰਿਹਾ ਹੈ, ਦਲਿਤਾਂ ਦੇ ਨਾਲ ਕੀ ਵਾਪਰ ਰਿਹਾ ਹੈ। ਪਰ ਕਿਉਂਕਿ ਉਹਨਾਂ ਦੀ ਜਿਹੜੀ ਬਿਲਕੁਲ ਫੋਕਸਿੰਗ ਹੈ ਉਹ ਕਲੀਅਰਲੀ ਹਿੰਦੂ, ਹਿੰਦੀ, ਹਿੰਦੁਸਤਾਨ ਤੇ ਹੈ, ਉਹ ਯੂਨੀਵਰਸਿਟੀਆਂ ਦੇ ਸਿਲੇਬਸ ਬਦਲ ਰਹੇ ਨੇ। ਈਵਨ ਜਿੱਥੇ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਜਿਹੜਾ ਆਪਣੇ ਆਪ ਨੂੰ ਰਾਮ ਮਨੋਹਰ ਲੋਹੀਆ ਔਰ ਜੈ ਪ੍ਰਕਾਸ਼ ਨਾਰਾਇਣ ਦਾ ਚੇਲਾ ਕਹਿੰਦੇ ਨੇ, ਸਾਰੀ ਕਲਾਸ ਜਿਹੜੀ ਹੈ ਲਾਲੂ ਯਾਦਵ, ਮੁਲਾਇਮ ਯਾਦਵ ਉਸ ਦੌਰ 'ਚ ਹੀ ਪੈਦਾ ਹੋਏ, ਰਾਮ ਮਨੋਹਰ ਲੋਹੀਆ ਔਰ ਬਾਅਦ ਜੈ ਪ੍ਰਕਾਸ਼ ਨਾਰਾਇਣ ਦੇ। ਈਵਨ MA ਪੋਲੀਟੀਕਲ ਸਾਇੰਸ ਦੇ ਸਬਜੈਕਟਸ 'ਚੋਂ ਜਿਹੜਾ ਉਹ ਰਾਮ ਮਨੋਹਰ ਲੋਹੀਆ ਔਰ ਜੈ ਪ੍ਰਕਾਸ਼ ਨਾਰਾਇਣ ਗਾਇਬ ਕਰ ਦਿੱਤੇ ਗਏ ਨੇ। ਉਹ ਸਾਰੇ ਜਿਹੜੇ ਹਿੰਦੂਤਵੀ ਵਿਚਾਰਧਾਰਾ ਵਾਲੇ ਜਿਹੜੇ ਕੋਡੀਆਂ ਖੋਟੇ, ਕਿਤੇ ਦੀਨ ਦਿਆਲ ਉਪਾਧਿਆਏ ਵਾੜ ਦਿੱਤਾ, ਕਿਤੇ ਕੋਈ ਹੋਰ ਵਾੜ ਦਿੱਤਾ, ਸੋ ਉੱਥੇ ਤਾਂ ਇਹ ਕੰਮ ਚੱਲ ਹੀ ਰਿਹਾ। ਪਰ ਬਾਹਰ ਉਹਨਾਂ ਨੂੰ ਕਿੰਨੀ ਤਕਲੀਫ ਹੈ, ਜਿੱਥੇ ਅਸੀਂ ਬੈਠ ਕੇ ਜੇ ਅਸੀਂ ਪਿਛਲੇ 9 ਸਾਲ ਤੋਂ TV 84 ਰਨ ਕਰ ਰਹੇ ਹਾਂ, ਠੀਕ ਹੈ ਕਿ ਸਾਡੇ ਕੋਲ ਬੜੇ ਘੱਟ ਸਾਧਨ ਨੇ, ਅਸੀਂ ਆਪਣੀ ਕੌਮ ਦੇ ਕਿਰਤੀਆਂ ਦੀ ਕਿਰਤ ਕਮਾਈ ਚੋਂ ਜਿਹੜਾ ਹੈ ਉਹ ਉਹਨਾਂ ਦੀ ਕਿਰਤ ਕਮਾਈ ਦੇ ਨਾਲ ਇਸ ਨੂੰ ਰਨ ਕਰ ਰਹੇ। ਪਰ ਇੱਥੋਂ ਦੇ ਥਿੰਕ ਟੈਂਕਸ ਦੇ ਵਿੱਚ ਕਿਸ ਲੈਵਲ ਦੀ ਇਹਨਾਂ ਦੀ ਇਨਫਿਲਟ੍ਰੇਸ਼ਨ ਹੋ ਚੁੱਕੀ ਹੈ। ਔਰ ਅੱਜ ਹੀ ਇੱਕ ਰਿਪੋਰਟ ਜਿਸ ਦਾ ਜ਼ਿਕਰ ਮੀਡੀਆ ਦੇ ਵਿੱਚ ਵੀ ਹੈ, ਆਈ ਤਾਂ ਇਹ ਕੱਲ੍ਹ ਰਿਪੋਰਟ ਹੈ, ਇੱਕ ਵਾਸ਼ਿੰਗਟਨ ਬੇਸਡ ਜਿਹੜੀ ਵਾਸ਼ਿੰਗਟਨ ਦੇ ਵਿੱਚ ਇੱਕ ਜਿਹੜਾ ਉਸ ਉਹਨਾਂ ਦੀ ਇੱਕ ਵੱਡਾ ਥਿੰਕ ਟੈਂਕ ਹੈ, ਸ਼ਾਇਦ ਹਡਸਨ ਹੈ ਜਾਂ ਮੈਨੂੰ ਹੁਣ ਮੈਂ ਉਹਦਾ ਨਾਂ ਨਹੀਂ ਲਿਖ ਸਕਿਆ, ਪ੍ਰੋਮੀਨੈਂਟ ਉਹ ਥਿੰਕ ਟੈਂਕ ਹੈ, ਉਹਨਾਂ ਦੀ ਇੱਕ ਰਿਪੋਰਟ ਜਿਹੜੀ ਹੈ ਉਹ ਆਈ ਹੈ ਕਾਫੀ ਲੰਬੀ ਚੌੜੀ। ਔਰ ਉਹ ਫੋਕਸ ਹੀ ਇਸ ਗੱਲ ਦੇ ਉੱਤੇ ਹੈ ਕਿ ਜੀ ਕਿਵੇਂ ਅਮਰੀਕਾ ਦੇ ਵਿੱਚ ਕਿ ਖਾਲਿਸਤਾਨੀ ਆਰਗੇਨਾਈਜੇਸ਼ਨਸ ਔਰ ਉਹਦੇ ਚਾਰਟਰਡ ਨਾਂ TV 84 ਨੂੰ ਵੀ ਸ਼ਰਧਾਂਜਲੀ ਦਿੱਤੀ ਹੈ ਕਿ ਇਹ ਕਿਵੇਂ ਜਿਹੜਾ ਇੱਥੇ ਉਹ ਮਾਹੌਲ ਸਿਰਜ ਰਹੇ ਨੇ, ਪਾਕਿਸਤਾਨ ਇਹਨਾਂ ਦੀ ਹਮਾਇਤ ਕਰ ਰਿਹਾ ਹੈ। ਔਰ ਇਹ ਉਹ ਪੂਰੀ ਡਿਟੇਲ ਰਿਪੋਰਟ ਅਸੀਂ ਪ੍ਰਿੰਟ ਆਊਟ ਕੱਢਿਆ, ਪਰ ਮੈਂ ਕਿਉਂਕਿ ਇਸ ਨੂੰ ਪੂਰਾ ਡਿਟੇਲ 'ਚ ਦੇਖਣਾ ਚਾਹੁੰਦਾ ਬਿਫੋਰ ਇਸ ਦੇ ਉੱਤੇ ਕਮੈਂਟ ਕਰਨ ਦੇ ਲਈ। ਲੇਕਿਨ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵੀ ਕਿਸ ਲੈਵਲ ਤੇ ਇਹਨਾਂ ਦੀ ਇਨਫਿਲਟ੍ਰੇਸ਼ਨ ਜਿਹੜੀ ਹੈ ਥਿੰਕ ਟੈਂਕਸ ਦੇ ਵਿੱਚ, ਲਾਅ ਮੇਕਰਸ ਦੇ ਵਿੱਚ ਤਾਂ ਪਹਿਲਾਂ ਹੀ ਬੈਠੇ ਹੋਏ ਨੇ, ਉਹਨਾਂ ਨੂੰ ਫੰਡ ਰੇਜ਼ਿੰਗ ਕਰਦੇ ਨੇ, ਉਹਨਾਂ ਤੋਂ ਬਿਆਨ ਦਵਾ ਲੈਂਦੇ ਨੇ। ਸੋ ਜਦੋਂ ਅਸੀਂ TV 84 ਦੀ ਅਹਿਮੀਅਤ ਦੀ ਗੱਲ ਕਰਦੇ ਹਾਂ, ਉਹ ਨੌਜਵਾਨ ਤਨਵੀਰ ਸਿੰਘ ਵਰਗੇ ਔਰ ਦੂਸਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ TV 84 ਅੱਜ ਦੇ ਇਸ ਦੌਰ ਦੇ ਵਿੱਚ ਕੀ ਰੋਲ ਅਦਾ ਕਰ ਰਿਹਾ। ਔਰ ਅੱਜ ਹੀ ਬੁੱਧਵਾਰ ਦਾ ਦਿਨ ਹੈ ਔਰ ਪਿਛਲੇ 25 ਸਾਲ ਤੋਂ ਸਾਡਾ ਰੈਗੂਲਰ ਟਾਕ ਸ਼ੋ ਅੱਜ ਦੀ ਆਵਾਜ਼ ਟੋਰਾਂਟੋ ਤੋਂ, ਜਿਹਨੂੰ ਵੀਰ ਸੁਖਦੇਵ ਸਿੰਘ ਗਿੱਲ ਰਨ ਕਰਦੇ ਨੇ, ਉਸ ਤੇ ਵੀ ਪ੍ਰੋਗਰਾਮ ਸੀ, ਕਿਉਂਕਿ 25 ਸਤੰਬਰ ਨੂੰ 25 ਸਾਲ ਜਿਹੜੇ ਨੇ ਪੂਰੇ ਹੋ ਜਾਣੇ ਨੇ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਨੂੰ। ਔਰ ਉਹਨਾਂ ਨੂੰ ਵੀ ਮੈਂ ਉਸ ਪ੍ਰੋਗਰਾਮ 'ਚ ਵੀ ਜਿਹੜਾ ਆਪਣਾ ਮੈਸੇਜ ਇਹੀ ਦਿੱਤਾ ਹੈ ਕਿ ਇਹ ਇੱਕ ਤਾਕਤ ਹੈ ਮੀਡੀਆ ਦੀ, ਜੇ 25 ਸਾਲ ਇੱਕ ਆਈਡੀਓਲੋਜੀ, ਔਰ ਅਸੀਂ ਇਸ ਗੱਲ ਨੂੰ ਹਰ ਵਾਰ ਆਪਣੀ ਹਰ ਤਕਰੀਰ 'ਚ, ਹਰ ਤਹਿਰੀਰ 'ਚ ਯਕੀਨੀ ਬਣਾਉਂਦੇ ਹਾਂ ਕਿ ਸਾਡੀ ਖਾਲਿਸਤਾਨ ਦੀ ਸਟਰਗਲ ਯੂਨਾਈਟਿਡ ਨੇਸ਼ਨਸ ਚਾਰਟਰ ਦੇ ਦਾਇਰਾਕਾਰ ਦੇ ਵਿੱਚ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੁੱਢਲਾ ਹੱਕ ਹੈ, ਇੰਟਰਨੈਸ਼ਨਲ ਲਾਅ ਜਿੱਥੇ ਕਿ ਅਸੀਂ ਕਿਸੇ ਵੀ ਨਾ ਹਿੰਸਾ ਦੇ ਹੱਕ 'ਚ ਹੈ, ਨਾ ਕਦੇ ਅਸੀਂ ਉਸ ਦੀ ਐਡਵੋਕੇਸੀ ਕਰਦੇ ਹਾਂ। ਹਾਂ, ਅਸੀਂ ਫੈਕਟਸ ਨੂੰ ਡਿਸਕਸ ਵੀ ਕਰਦੇ ਹਾਂ ਔਰ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਤਾਰੀਖ ਦੇ ਉਸ ਦਾਇਰਾਕਾਰ 'ਚ, ਹਿਸਟਰੀ ਦੇ
ਜਿਹੜਾ ਕੰਟੈਕਸਟ ਦੇ ਵਿੱਚ ਡਿਸਕਸ ਵੀ ਕਰਦੇ ਔਰ ਇਹੀ ਮੈਂ ਸਮਝਦਾ ਵੀ ਜੇ ਇੱਕ ਸੁਖਦੇਵ ਸਿੰਘ ਗਿੱਲ ਕੱਲੇ ਆਪਣੇ ਬਲਬੂਤੇ ਤੇ ਔਰ ਜ਼ਾਹਰ ਹੈ ਕਿ ਸਪਾਂਸਰ ਉਹਨਾਂ ਦੇ ਵੀ ਨੇ, ਐਡਵਰਟਾਈਜ਼ਰ ਨੇ, 25 ਸਾਲ ਉਹਨਾਂ ਨੇ ਇੱਕ ਆਵਾਜ਼ ਨੂੰ ਖੜਾ ਰੱਖਿਆ ਤੇ ਜੇ ਇੱਕ ਕਿਰਤੀ ਗੁਰਸਿੱਖ ਇਸ ਹੱਦ ਤੱਕ ਆਪਣਾ ਐਫਰਟ ਕਰਕੇ ਅੱਗੇ ਤੁਰਦੇ ਨੇ ਤੇ ਜੇ ਅਸੀਂ ਸੱਚਮੁੱਚ ਇਸ ਗੱਲ ਦਾ ਧਈਆ ਕਰ ਲਈਏ, ਬਾਹਰ ਜਿੰਨੇ ਰਿਸੋਰਸਿਸ ਸਾਡੇ ਕੋਲ ਨੇ, ਸਾਨੂੰ ਕਿਸੇ ਹੋਰ ਤੋਂ ਮਦਦ ਲੈਣ ਦੀ ਲੋੜ ਨਹੀਂ ਹੈ। ਸਾਡੇ ਇੰਨੇ ਕੁ ਗੁਰੂ ਨੇ ਰਹਿਮਤ ਕੀਤੀ ਹੋਈ ਹੈ, ਇਸ ਕਦਰ ਸਾਡੇ ਵੀਰ ਭੈਣਾਂ ਖੁਸ਼ਹਾਲੀ ਵੱਲ ਨੇ ਕਿ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਹੋਰ 20 ਮੀਡੀਆ ਖੜੇ ਕੀਤੇ ਜਾ ਸਕਦੇ ਜਿਨ੍ਹਾਂ ਦੀ ਲੋੜ ਹੈ ਇਸ ਵੇਲੇ। ਤੁਸੀਂ ਦੇਖੋ ਕਿ ਜਿਹੜਾ ਆਲ ਆਊਟ ਅਟੈਕ ਹੈ ਦੁਸ਼ਮਣ ਦਾ, ਬਿਲਕੁਲ ਉਹ ਕਿਹਨਾਂ ਦਾਇਰਾਕਾਰਾਂ ਚੋਂ ਹੈ। ਔਰ ਇਹ ਜਦੋਂ ਅੱਜ ਥਿੰਕ ਟੈਂਕ ਦੀ ਰਿਪੋਰਟ ਦੇ ਉੱਤੇ ਬਹੁਤ ਸਾਰੇ ਇੰਟੈਲੈਕਚੁਅਲਸ ਨੇ ਸਾਨੂੰ ਉਹ ਲਿੰਕ ਵੀ ਭੇਜਿਆ ਔਰ ਉਹਨਾਂ ਨੇ ਕਿਹਾ ਲਓ ਜੀ ਹੁਣ ਤੁਸੀਂ ਵੀ ਜਿਹੜਾ ਉਹ ਇਨ ਦਾ ਆਈ ਆਫ ਦਾ ਸਟਾਰਮ। ਮੈਂ ਕਿਹਾ ਜੀ ਅਸੀਂ ਤਾਂ ਜੰਮੇ ਹੀ ਆਈ ਆਫ ਦਾ ਸਟਾਰਮ ਚੋਂ ਸੀ, 30-35 ਸਾਲ ਤੋਂ ਇਹੀ ਕੁਝ ਚੱਲ ਰਿਹਾ। ਲੇਕਿਨ ਇਸ ਤੋਂ ਅਸੀਂ ਅੰਦਾਜ਼ਾ ਲਾ ਲਿਆ ਹੈ ਕਿ ਵੀ ਆਉਣ ਵਾਲੇ ਪੀਰੀਅਡ 'ਚ ਇਹ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ, ਅਮਰੀਕਨ ਏਜੰਸੀਆਂ ਨੂੰ ਵੀ ਉਹਨਾਂ ਦੇ ਪਿੱਛੇ ਪਾ ਰਹੇ ਨੇ ਜਿਨ੍ਹਾਂ ਚੋਂ ਥੋੜ੍ਹੀ ਬਹੁਤ ਜਿਹੜੀ ਹੈ ਉਹ ਫੀਅਰਲੈਸਨੈਸ ਦੇ ਨਾਲ ਗੱਲ ਨਿਕਲਦੀ ਹੈ ਕਿਉਂਕਿ ਉੱਥੇ ਰਹਿੰਦਿਆਂ ਲਈ ਤਾਂ ਰੌਲਾ ਪਾਉਂਦੇ ਹੀ ਨੇ। ਹਰ ਇੱਕ ਨੂੰ ਕਹਿ ਦਿਓ ਜੀ ਪਾਕਿਸਤਾਨ ਨੇ ਕਰਾਇਆ, ISI ਨੇ ਕਰਾਇਆ, ਦੂਜਾ ਕਰਾਇਆ। ਹੁਣ ਇੱਥੇ ਬੈਠਿਆਂ ਨੂੰ ਵੀ ਕਹਿ ਦਿਓ ਕਿ ਜੀ ਇਹ ਤਾਂ ISI ਫੰਡ ਦੇ ਰਹੀ ਹੈ ਜੀ, ਪਾਕਿਸਤਾਨ ਕਰਵਾ ਰਿਹਾ। ਉਹ ਭਾਈ ਜੇ ਦੁਨੀਆ ਦੇ ਵਿੱਚ ਆਜ਼ਾਦੀ ਲਹਿਰਾਂ ਦੀ ਗੱਲ ਕਰੀਏ ਫਿਰ ਇਹ ਜਿਹੜੀ ਖਾਲਿਸਤਾਨ ਦੀ ਆਜ਼ਾਦੀ ਦੀ ਲਹਿਰ ਹੈ ਇਹ ਬਿਲਕੁਲ ਜੇ ਤੁਹਾਡਾ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦਾ ਹੈ। ਕੈਨੇਡਾ ਦੇ ਵਿੱਚ 1980 ਦੇ ਵਿੱਚ, 1995 ਚ 2 ਵਾਰ ਕੈਨੇਡਾ ਦੇ ਕਿਊਬੈਕ ਰੀਜਨ ਦੇ ਵਿੱਚ ਜਿਹੜਾ ਉਹ ਰੈਫਰੈਂਡਮ ਕਰਵਾਇਆ ਜਾਂਦਾ ਹੈ। ਜੇ ਉਹੀ ਸਕਾਟਲੈਂਡ ਦੇ ਵਿੱਚ ਕਰਵਾਇਆ ਜਾਂਦਾ, ਉਸ ਤੋਂ ਪਹਿਲਾਂ 1990 ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਸਰਪ੍ਰਸਤੀ ਥੱਲੇ ਈਸਟ ਤੈਮੂਰ ਦੇ ਵਿੱਚ ਹੋਇਆ, ਕੋਸੋਵੋ ਦੇ ਵਿੱਚ ਹੋਇਆ, ਪਿੱਛੇ ਜੇ ਨਾਰਦਰਨ ਕੁਰਦਿਸਤਾਨ ਔਰ ਮੈਸੇਡੋਨੀਆ ਨੇ ਵੀ ਕੀਤਾ। ਉਸ ਤੋਂ ਇਲਾਵਾ ਉਹਨਾਂ ਨੇ ਸਪੇਨ ਵਿੱਚ ਜਿਹੜਾ ਰੀਜਨ ਹੈ ਉਹਨਾਂ ਨੇ ਕੈਟਾਲੋਨੀਆ ਉਹਨਾਂ ਨੇ ਵੀ ਕੀਤਾ। ਸੋ ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਭਾਈ ਹਕੂਮਤ ਕਹਿੰਦੀ ਹੈ ਕਿ ਜੀ ਇਹ ਦੇਸ਼ ਤੋੜਨ ਲੱਗੇ ਹੋਏ ਨੇ, ਅਸੀਂ ਕਹਿੰਦੇ ਜੀ ਅਸੀਂ ਤਾਂ ਸਾਡਾ ਇੰਨਾ ਵੀ ਸਾਡਾ ਹਿੱਸਾ ਸਾਨੂੰ ਦੇ ਦਿਓ ਤੇ ਤੁਸੀਂ ਚਲੋ ਜਮਨਾ ਪਾਰ। ਤੇ ਤੁਹਾਨੂੰ ਲੱਗਦਾ ਕਿ ਜੀ ਨਹੀਂ ਇਹ ਤਾਂ ਸਿਰਫ 2% ਸਿੱਖ ਨੇ ਜਾਂ ਇਹਨਾਂ ਨੇ ਆਪਣੀਆਂ ਦੁਕਾਨ, ਅਸੀਂ ਤਾਂ ਇਹੀ ਕਹਿੰਦੇ ਹਾਂ ਬਈ ਪੁੱਛ ਲਓ, ਲੋਕਾਂ ਨੂੰ ਵੀ ਪੁੱਛ ਲਓ, ਇਹਨੂੰ ਟੰਟੇ ਨੂੰ ਮੁਕਾਓ। ਜਿਹੜਾ ਤੁਹਾਨੂੰ ਵੀ ਸਿਰ ਦਰਦ, ਤੁਹਾਡੀ ਸੌਣ ਤਾਂ ਅਸੀਂ ਦੇਣਾ ਨਹੀਂ ਹੈ ਤੁਹਾਨੂੰ, ਜੇ ਤੁਸੀਂ ਸਾਨੂੰ ਟਿਕਣ ਨਹੀਂ ਦੇਣਾ, ਟਿਕਣ ਅਸੀਂ ਵੀ ਨਹੀਂ ਦੇਣਾ ਤੁਹਾਨੂੰ। ਤੇ ਇਹਨੂੰ ਜੇ ਤੁਹਾਨੂੰ ਲੱਗਦਾ ਹੈ ਕਿ ਵੀ ਵਾਕਈ ਲੋਕ ਤੁਹਾਡੇ ਨਾਲ ਨੇ, ਸਿੱਖ ਤੁਹਾਡੇ ਨਾਲ ਨੇ, ਜੇ ਤੁਹਾਨੂੰ ਇੰਨਾ ਹੀ ਲੱਗਦਾ ਹੁੰਦਾ ਤਾਂ ਕਸ਼ਮੀਰ 'ਚ ਮਿਲੀਅਨ ਫੌਜ ਤੁਸੀਂ ਕਿਉਂ ਰੱਖੀ ਹੁੰਦੀ? ਕਸ਼ਮੀਰ 'ਚ ਇਹੀ ਕੁਝ ਕਰਵਾਉਣਾ ਤਾਂ ਤੁਸੀਂ ਮੰਨ ਕੇ ਗਏ ਹੋ, ਤੁਹਾਡਾ ਪ੍ਰਧਾਨ ਮੰਤਰੀ ਨਹਿਰੂ ਮੰਨ ਕੇ ਗਿਆ UN ਸਿਕਿਉਰਿਟੀ ਕਾਉਂਸਲ। ਸੋ ਅਸੀਂ ਵੀ ਆਰ ਨਾਟ ਆਸਕਿੰਗ ਫॉर ਦਾ ਮੂਨ। ਸੋ ਅਸੀਂ ਇਸ ਗੱਲ ਦੀ ਸਾਨੂੰ ਪਰਵਾਹ ਨਹੀਂ ਹੈ ਕਿ ਭਾਈ ਇਹ ਸਾਡੇ ਤੇ ਕੀ ਦਬਾਅ ਬਣਾਉਣਗੇ, ਕੀ ਕਰਨਗੇ। ਇਹ ਜ਼ਿੰਦਗੀ ਰੱਬ ਦੀ ਦਿੱਤੀ ਹੋਈ ਹੈ, ਰੱਬ ਨੇ ਹੀ ਭੇਜਿਆ, ਰੱਬ ਨੇ ਹੀ ਸੱਦ ਲੈਣਾ ਹੁੰਦਾ। ਕੋਈ ਇਹੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਖਾਇਆ ਹੋਇਆ ਹੈ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੋ ਅਸੀਂ ਇਸ ਥਿੰਕ ਟੈਂਕ ਖੂਹ ਚੋਂ ਕੀ ਕੱਢਿਆ ਉਹਨਾਂ ਨੇ, ਕਿਹੜਾ ਮਰਿਆ ਡੱਡੂ ਕੱਢਿਆ ਕਿ ਕੋਈ ਮਗਰਮੱਛ ਕੱਢਿਆ, ਉਹ ਅਸੀਂ ਡਿਸਕਸ ਕਰਾਂਗੇ। ਲੇਕਿਨ ਅਸੀਂ ਕਿਉਂਕਿ ਗੱਲ ਮੀਡੀਆ ਦੀ ਕਰ ਰਹੇ ਹਾਂ ਔਰ ਜਿਸ ਮੀਡੀਆ ਰਾਹੀਂ ਜਦੋਂ ਕੌਮ ਤਾਂ ਸਫ਼ਰ ਕਰਦੀ ਹੈ, ਸੇ ਕੌਮ ਨੇ ਸਰ ਹਰਿੰਦਰ ਸਿੰਘ ਮਹਿਬੂਬ ਵਰਗੇ ਔਰ ਦੂਸਰੇ ਜਿਹੜੇ ਨੇ ਦਾਨਿਸ਼ਵਰ ਵੀ ਪੈਦਾ ਕੀਤੇ ਜਿਨ੍ਹਾਂ ਨੇ ਜੂਨ 84 ਔਰ ਉਸ ਤੋਂ ਬਾਅਦ ਜਿਹੜੀ ਸਿੱਖਾਂ ਦੀ ਲਗਭਗ 10 ਸਾਲ ਚੱਲੀ ਸਟਰਗਲ ਸੀ, ਜਦੋਜਹਿਦ ਸੀ, ਉਸ ਦੇ ਉੱਤੇ ਲਿਟਰੇਚਰ ਲਿਖਿਆ। ਔਰ ਜੇ ਅਸੀਂ ਲਹਿੰਦੇ ਪੰਜਾਬ ਵੱਲੋਂ ਗੱਲ ਕਰੀਏ, ਅਕਸਰ ਜਦੋਂ ਵੀ ਜੂਨ ਦਾ ਪਹਿਲਾ ਹਫਤਾ ਆਉਂਦਾ ਹੈ ਅਸੀਂ ਜਿਹੜੇ ਅਫਜ਼ਲ ਅਹਿਸਨ ਰੰਧਾਵਾ ਜਿਨ੍ਹਾਂ ਦੀ ਇਹ ਨਜ਼ਮ ਨਵਾਂ ਘਰਲੂਕਾਰ ਹੈ, ਉਹ ਅੱਜ ਵੀ ਇੱਕ ਕਲਾਸਿਕ ਵਰਕ ਦੇ ਤੌਰ ਤੇ, ਇੱਕ ਉਸ ਨਜ਼ਮ ਦੇ ਤੌਰ ਤੇ ਜਾਣੀ ਜਾਂਦੀ ਹੈ ਕਿ ਵੀ ਔੜਕ ਮੁੱਕੇਗੀ ਇਹ ਰਾਤ, ਕਿ ਇਹ ਮੁੱਕੇਗਾ। ਔਰ ਉਹਨਾਂ ਨੇ ਜਿਹੜਾ ਉਸ ਨੂੰ ਅਮਰ ਕਰ ਦਿੱਤਾ ਹੈ ਉਸ ਸਾਰੇ ਸਾਕੇ ਨੂੰ ਆਪਣੀ ਉਸ ਨਜ਼ਮ ਦੇ ਨਾਲ। ਪਰ ਇੱਕ ਉਹ ਸ਼ਖਸੀਅਤ ਜਿਨ੍ਹਾਂ ਬਾਰੇ ਸ਼ਾਇਦ ਇਸ ਦਹਾਕੇ ਵਿੱਚ ਬਹੁਤ ਸਾਰੇ ਸਾਡੇ ਵੀਰ ਭੈਣਾਂ ਨਹੀਂ ਜਾਣਦੇ, ਪਰ 1980 ਦੇ ਵਿੱਚ
ਔਰ 1990 ਦੀ ਸ਼ੁਰੂਆਤ 'ਚ ਉਹਨਾਂ ਦਾ ਨਾਂ ਸਾਰੇ ਪੰਥਕ ਹਲਕਿਆਂ 'ਚ ਖਾਸ ਤੌਰ ਤੇ ਜਿਹੜੇ ਇਸ ਸੰਘਰਸ਼ ਨੂੰ ਲੜ ਰਹੇ ਸੀ ਉਹਨਾਂ ਦੇ ਵਿੱਚ ਬੜਾ ਮਕਬੂਲ ਸੀ। ਔਰ ਉਹ ਨੇ ਪ੍ਰਸਿੱਧ ਜਰਨਲਿਸਟ ਤਾਰਕ ਇਸਮਾਇਲ ਸਾਗਰ ਜੀ ਜਿਹੜੇ ਸਾਥੋਂ ਜੁਦਾ ਹੋ ਗਏ ਨੇ। ਬਿਲਕੁਲ। ਔਰ ਉਹਨਾਂ ਦਾ ਇੱਕ ਨਾਵਲ ਜਿਹੜਾ ਜੋ ਚੱਲ ਰਹੀ ਸੀ ਜਦੋਜਹਿਦ ਉਸ ਤੇ ਬੇਸ ਸੀ ਚਿਨਾਰਾਂ ਦੇ ਹੰਝੂ। ਜੀ ਹੁਣ ਚਿਨਾਰ ਕਸ਼ਮੀਰ ਵਾਦੀ ਦੇ ਲੰਬੇ ਲੰਬੇ ਉਹ ਸੋਹਣੇ ਦਰਖਤ ਜਿਨ੍ਹਾਂ ਦੇ ਹਵਾ ਜਿਹੜੀ ਉਸ ਫਜ਼ਾ ਨੂੰ ਇੱਕ ਰੰਗ ਬੰਨ੍ਹਦੇ ਨੇ, ਔਰ ਚਿਨਾਰਾਂ ਦੇ ਹੰਝੂ ਦੇ ਰਾਈਟਰ ਜਿਹੜੇ ਇਸਮਾਇਲ ਸਾਗਰ ਸਾਹਿਬ, ਤਾਰਿਕ ਇਸਮਾਇਲ ਸਾਗਰ, ਔਰ ਉਹ ਇਕੱਲੇ ਉਹਨਾਂ ਨੇ ਇਹੀ ਨਹੀਂ ਪਰ ਉਹ ਪ੍ਰਸਿੱਧ ਜਰਨਲਿਸਟ ਸੀ, ਉਹਨਾਂ ਨੇ ਨਵਾਏ ਵਕਤ ਲਈ ਵੀ ਕੰਮ ਕੀਤਾ ਹੈ, ਬਹੁਤ ਸਾਰੇ ਹੋਰ ਅਦਾਰਿਆਂ ਲਈ। ਔਰ ਉਹਨਾਂ ਦਾ ਜਿਵੇਂ ਨਿਆ ਜਹਾਨ ਇੰਟਰਨੈਸ਼ਨਲ ਜਿਹੜਾ ਉਹਨਾਂ ਦੀ ਪਬਲੀਕੇਸ਼ਨ ਸੀ ਉਹਦੇ ਐਡੀਟਰ ਇਨ ਚੀਫ ਸੀ, ਇਸੇ ਤਰ੍ਹਾਂ ਸਾਗਰ ਡਾਈਜੈਸਟ ਜਿਹੜੇ ਨੇ ਉਹ ਵੀ ਕੱਢਦੇ ਸੀ। ਔਰ ਉਹਨਾਂ ਨੇ ਉਹ ਇੱਕ ਨਾਵਲਿਸਟ, ਜਰਨਲਿਸਟ, ਡਰਾਮੈਟਿਸਟ, ਔਰ ਉਹਨਾਂ ਦਾ ਹੁਣ ਇੱਕ YouTube ਚੈਨਲ ਜਿਹੜਾ ਕਰੰਟ ਅਫੇਅਰਸ ਦੇ ਉੱਤੇ ਵੀ ਸੀ, ਉਹਦੇ 'ਚੋਂ ਸਿੱਖ ਇਸ਼ੂ ਡਿਸਕਸ ਕਰਦੇ ਰਹਿੰਦੇ ਸੀ। ਨਨਕਾਣਾ ਸਾਹਿਬ ਨਾਲ ਉਹਨਾਂ ਦੀ ਖਾਸ ਮੁਹੱਬਤ, ਸਿੱਖ ਸਟਰਗਲ ਨਾਲ ਖਾਸ ਮੁਹੱਬਤ, ਔਰ ਚਿਨਾਰਾਂ ਦੇ ਹੰਝੂ 'ਚ ਉਹਨਾਂ ਨੇ ਜਿੱਥੇ ਸਿੱਖ ਸਟਰਗਲ ਦੀ ਗੱਲ ਕੀਤੀ ਉੱਥੇ ਉਹਨਾਂ ਨੇ ਕਸ਼ਮੀਰੀਆਂ ਦੇ ਦੁੱਖ ਦਰਦ ਨੂੰ ਵੀ ਔਰ ਇਹਨਾਂ ਦੀਆਂ ਸਾਂਝਾਂ ਨੂੰ ਵੀ ਜਿਹੜਾ ਉਹ ਬਿਆਨ ਕੀਤਾ ਸੀ। ਔਰ ਯੂਬਾ ਸਿਟੀ 'ਚ ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਹੈ ਜਿਹਨੂੰ ਡਾਕਟਰ ਜਸਵੀਰ ਸਿੰਘ ਕੰਗ ਜਿਹੜੇ ਉਹਦੇ ਕਰਤਿਆਂ ਧਰਤਿਆਂ 'ਚੋਂ ਨੇ, ਔਰ ਅੱਜ ਤੋਂ ਕੁਝ ਸਾਲ ਪਹਿਲਾਂ ਉਹ ਹਰ ਸਾਲ ਯੂਬਾ ਸਿਟੀ ਦੇ ਵਿੱਚ ਇੱਕ ਖਾਸ ਜਿਹੜਾ ਉਹ ਮੇਲਾ ਟਾਈਪ ਰੱਖਦੇ ਨੇ, ਔਰ ਉਹਦੇ 'ਚੋਂ ਬੜੇ ਬੜੇ ਅਦੀਬਾਂ ਨੂੰ ਜਾਂ ਜਿਨ੍ਹਾਂ ਦੀ ਕੌਮ ਪ੍ਰਤੀ ਦੇਣ ਹੈ ਉਹਨਾਂ ਨੂੰ ਸੱਦ ਕੇ ਆਨਰ ਕਰਦੇ ਨੇ। ਔਰ ਕੁਝ ਸਾਲ ਪਹਿਲਾਂ ਤਾਰਿਕ ਇਸਮਾਇਲ ਸਾਗਰ ਜੀ ਨੂੰ ਉਹਨਾਂ ਨੇ ਇਨਵਾਈਟ ਕਰਕੇ ਆਨਰ ਵੀ ਕੀਤਾ ਸੀ। ਨਾਈਸ। ਔਰ ਬੇਸ਼ੱਕ ਸਾਡੇ ਇੱਕ ਬੜੇ ਰੈਗੂਲਰ ਵਿਊਅਰ ਨੇ ਉਸਾਮਾ ਕਿਊਬ ਜੀ, ਉਹ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਨੇ ਅੱਜ ਤੋਂ ਆਲਮੋਸਟ 4 ਮਹੀਨੇ ਪਹਿਲਾਂ ਅਪ੍ਰੈਲ ਮਹੀਨੇ 'ਚ ਵੀ ਸਾਨੂੰ ਲਿਖਿਆ ਕਿ ਵੀ ਤਾਰਿਕ ਇਸਮਾਇਲ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਔਰ ਤੁਸੀਂ ਉਹਨਾਂ ਨਾਲ ਰਾਬਤਾ ਕਰੋ, ਉਹਨਾਂ ਨੂੰ ਆਪਣੇ ਸ਼ੋਅ ਤੇ ਵੀ ਲਿਆਓ। ਔਰ ਸਾਡੀ ਟੀਮ ਨੇ ਉਹਨਾਂ ਨਾਲ ਜਿਹੜਾ ਨੰਬਰ ਉਹਨਾਂ ਨੇ ਦਿੱਤਾ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ, ਬਟ ਅਨਫੋਰਚੂਨੇਟਲੀ ਉਹ ਮਿਲਾਪ ਉਹਨਾਂ ਦੇ ਨਾਲ ਨਹੀਂ ਹੋ ਸਕਿਆ। ਔਰ ਸਾਨੂੰ ਇਹ ਖਬਰ ਵੀ ਜਿਹੜੀ ਉਸਾਮਾ ਕਿਊਮ ਸਾਹਿਬ ਨੇ ਦਿੱਤੀ ਹੈ ਕਿ ਇਸ ਤਰ੍ਹਾਂ ਤਾਰਕ ਸਾਹਿਬ ਚੜ੍ਹਾਈ ਕਰ ਗਏ ਨੇ। ਸਾਡੇ ਕੋਲ ਹੋਰ ਡਿਟੇਲ ਤਾਂ ਨਹੀਂ ਹੈ ਵੀ ਸਡਨਲੀ ਉਹਨਾਂ ਦਾ ਕਾਜ਼ ਆਫ ਡੈਥ ਕੀ ਹੈ, ਉਹਨਾਂ ਦਾ ਨੇ ਕਿੱਥੇ ਉਹਨਾਂ ਦਾ ਇੰਤਕਾਲ ਹੋਇਆ। ਦਰਸ਼ਕ ਉਹਨਾਂ ਦੀਆਂ ਪਿਕਚਰਸ ਉਹਨਾਂ ਨੇ ਦੇਖੀਆਂ ਹੋਣਗੀਆਂ। ਔਰ ਇਸ ਸਾਰੇ 'ਚ ਅਸੀਂ ਇਹ ਸਮਝਦੇ ਹਾਂ, ਮੇਰੇ ਮਨ 'ਚ ਇਸ ਗੱਲ ਦਾ ਅਫਸੋਸ ਵੀ ਰਹੇਗਾ ਕਿਉਂਕਿ ਤੁਸੀਂ ਜਦੋਂ ਦੇਖਦੇ ਹੋ ਕਿੰਨੇ ਕੁ ਨੇ ਜਿਨ੍ਹਾਂ ਨੂੰ ਸਾਡੇ ਜੇ ਪੰਜਾਬ ਦੇ ਹਵਾਲੇ ਨਾਲ ਹੀ ਗੱਲ ਕਰੀਏ ਪੜ੍ਹਨ ਲਿਖਣ ਦਾ ਸ਼ੌਕ ਹੈ, ਉਹਨਾਂ 'ਚੋਂ ਫਿਰ ਚੰਗੇ ਲਿਖਾਰੀ ਔਰ ਉਹਨਾਂ 'ਚੋਂ ਅੱਗੋਂ ਜਿਹੜੇ ਕਿ ਸਾਡੇ ਲਈ ਸਿੱਖਾਂ ਦੇ ਹਮਦਰਦ ਔਰ ਸਿੱਖਾਂ 'ਚ ਲਹਿੰਦੇ ਪੰਜਾਬ ਜਾਂ ਮੁਸਲਮਾਨਾਂ ਦੇ ਜਾਂ ਪਾਕਿਸਤਾਨ ਦੇ ਹਮਦਰਦ। ਸੋ ਤਾਰਿਕ ਇਸਮਾਇਲ ਸਾਹਿਬ ਪੂਰੀ ਤਰ੍ਹਾਂ ਪੈਟਰੀਓਟਿਕ ਪਾਕਿਸਤਾਨੀ ਸਨ ਔਰ ਉਹਦੇ 'ਚ ਆਪਣੇ ਦਾਇਰਾਕਾਰ 'ਚ ਰਹਿੰਦੇ ਆ ਉਹਨਾਂ ਨੇ ਇੱਕ ਮਿਥ ਬਸਟਰ ਵੀ ਸਨ। ਉਹਨਾਂ ਦਾ ਜਿਹੜਾ ਤੁਸੀਂ YouTube ਦੇ ਉੱਤੇ ਜਿਹੜੇ ਉਹਨਾਂ ਦੇ ਕੁਝ ਸ਼ੋਅ ਨੇ ਔਰ ਉਹ ਭਾਰਤੀ ਖੁਫੀਆ ਏਜੰਸੀ ਰਾਹ ਦੀ ਗੇਮ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ ਔਰ ਉਹਨਾਂ ਨੂੰ ਕਿਸੇ ਵੀ ਇੱਕ ਹੁੰਦਾ ਹੈ ਕਿ ਵੀ ਤੁਸੀਂ ਜਿਹੜਾ ਉਹ ਸਾਹਮਣੇ ਦੇਖਦੇ ਹੋ ਕੀ ਵਾਪਰ ਰਿਹਾ, ਇੱਕ ਉਹ ਅੱਖ ਹੁੰਦੀ ਹੈ ਜਿਹੜੀ ਵਕਤ ਪਾ ਕੇ, ਕਿਉਂਕਿ ਲੰਬਾ ਵਕਤ ਉਹਨਾਂ ਨੇ ਇਸ ਪੱਤਰਕਾਰੀ ਦੇ ਫੀਲਡ 'ਚ ਰਹੇ, ਕਿ ਤੁਸੀਂ ਉਹ ਵੀ ਦੇਖਦੇ ਹੋ ਜਿਹੜਾ ਕਿ ਉਸ ਇਬਾਰਤ ਦੇ ਵਿੱਚ ਨਜ਼ਰ ਨਹੀਂ ਆਉਂਦਾ ਔਰ ਇਹੀ ਤੁਹਾਡਾ ਇਨਸਾਈਟ ਹੁੰਦਾ। ਜਦੋਂ ਅਸੀਂ ਇਨਸਾਈਟ ਕਹਿੰਦੇ ਹਾਂ ਇਹੀ ਹੁੰਦਾ ਵੀ ਤੁਸੀਂ ਉਹ ਵੀ ਦੇਖ ਸਕਦੇ ਹੋ ਜਿਹੜਾ ਉਸ ਇਬਾਰਤ ਦੇ ਵਿੱਚ ਨਹੀਂ ਹੈ। ਸੋ ਅਸੀਂ ਅੱਜ ਦਾ ਇਹ ਸਮੁੱਚਾ ਸੱਚੋ ਸੱਚ ਪ੍ਰੋਗਰਾਮ ਤਾਰਿਕ ਇਸਮਾਇਲ ਸਾਗਰ ਸਾਹਿਬ ਜੀ ਦੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਉਸਾਮਾ ਕਿਊਮ ਜੀ ਤੋਂ ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਉਹਨਾਂ ਦੀ ਇਹ ਡਿਜ਼ਾਇਰ ਸੀ ਕਿ ਸਾਡਾ ਮਿਲਾਪ ਹੋਏ। ਹਾਲਾਂ ਇਹ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਕੋਈ ਸਲਿੱਪ ਹੀ ਹੁੰਦਾ, ਹਾਲਾਂ ਮੈਨੂੰ 1990 ਦਾ ਯਾਦ ਹੈ, 1992 ਜਾਂ 93 ਦੀ ਗੱਲ ਹੋਏਗੀ ਕਿ ਉਹ ਸੀਐਟਲ ਆਏ ਹੋਏ ਸਨ ਔਰ ਮੈਨੂੰ ਇਹ ਪਤਾ ਲੱਗਾ ਕੈਲੀਫੋਰਨੀਆ ਤੋਂ, ਕਿਉਂਕਿ ਉਹਨਾਂ ਦੇ ਚਿਨਾਰਾਂ ਦੇ ਹੰਝੂ ਮੈਂ ਪੜ੍ਹਿਆ ਹੋਇਆ ਸੀ ਔਰ ਮੈਂ ਜਿਨ੍ਹਾਂ ਦੇ ਕੋਲ ਮੈਂ ਠਹਿਰਦਾ ਜਾ ਕੇ ਬੈਂਸ ਫੈਮਿਲੀ ਹੈ ਉਹਨਾਂ ਦੇ ਕੋਲ ਹੀ ਉਹ ਠਹਿਰੇ ਹੋਏ ਸੀ ਔਰ ਉਹਨਾਂ ਨੇ ਰੁਕਣਾ ਸੀ 2-3 ਦਿਨ, ਪਰ ਅਚਾਨਕ ਕੋਈ ਡਿਵੈਲਪਮੈਂਟ ਹੋਈ ਔਰ ਉਹਨਾਂ ਨੂੰ ਪਾਕਿਸਤਾਨ ਜਾਣਾ ਪਿਆ ਵਾਪਸ। ਉਹ ਚਲੇ ਗਏ
ਔਰ ਬੈਂਸ ਸਾਹਿਬ ਨੇ ਮੈਨੂੰ ਕਿਹਾ ਕਿ ਜੀ ਉਹ ਤੁਹਾਨੂੰ ਮਿਲਣ ਦੇ ਇੱਛੁਕ ਸਨ ਤੇ ਮੈਂ ਕਿਹਾ ਜੀ ਮੈਂ ਵੀ, ਕਿਉਂਕਿ ਉਹਨਾਂ ਦੀ ਮੈਂ ਲਿਖਤ ਪੜ੍ਹੀ ਹੋਈ ਹੈ। ਫਿਰ ਕੁਛ ਇਸ ਕਿਸਮ ਦਾ ਆਪਣਾ ਦੌਰ ਦੌਰਾ ਸ਼ੁਰੂ ਹੋ ਜਾਂਦਾ ਹੈ Yeah. ਕਿ ਅਸੀਂ ਉਹਨਾਂ ਦੇ ਨਾਲ ਸੰਪਰਕ ਨਹੀਂ ਕਰ ਸਕੇ, ਜੀ। ਲੇਕਿਨ ਉਹਨਾਂ ਦੀ ਇਹ ਦੋਸਤੀ ਹਮੇਸ਼ਾ, ਕਿਉਂਕਿ ਜਦੋਂ ਮੁਸਤਕਬਲ ਦਾ ਖਾਲਿਸਤਾਨ ਦਾ ਇਤਿਹਾਸ ਲਿਖਿਆ ਜਾਏਗਾ ਅੱਛਾ ਉਦੋਂ ਇਹ ਸਾਰੀਆਂ ਚੀਜ਼ਾਂ ਇਸ ਦੇ ਲਈ ਹੋਣਗੀਆਂ ਕਿ ਕਿਨੇ ਕਿਸ ਵੇਲੇ ਹਾ ਦਾ ਨਾਰਾ ਮਾਰਿਆ। ਬਿਲਕੁਲ। ਸੋ ਅਸੀਂ ਅੱਜ ਦਾ ਪ੍ਰੋਗਰਾਮ ਉਹਨਾਂ ਦੀ ਯਾਦ ਯਾਦ ਨੂੰ ਨੂੰ ਸਮਰਪਿਤ ਸਮਰਪਿਤ ਕਰਦੇ ਕਰਦੇ ਹਾਂ।